ਬਿਸਮਿल्लाहिर्रहमानिर्रहीम ਤੇ अस्सलाम वालेकुम। 2 ਜਨਵਰੀ ਪਾਕਿਸਤਾਨ ਦੇ ਵਿੱਚ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਤੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 34। ਜੇ ਹਾਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਤਾਂ ਕਿ ਤੁਸੀਂ ਸਾਡੀ ਆਵਾਜ਼ ਨੂੰ ਤਗੜਾ ਕਰ ਸਕੋ ਤੇ ਇਹਨੂੰ ਦੂਰ ਤੱਕ ਪੜਾਓ। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਗੂੜੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ, ਹਾਂਜੀ ਤਕਰੀਬਨ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਉਹ ਵਾਹਿਦ ਮੁਲਕ ਹੈ ਜਿੱਥੇ ਸਭ ਤੋਂ ਜ਼ਿਆਦਾ ਲੋਕੀ ਜਿਹੜੇ ਨੇ ਉਹ ਜਨਵਰੀ ਦੀ ਪਹਿਲੀ ਤਾਰੀਖ ਮਤਲਬ ਸਾਲ ਦੇ ਪਹਿਲੇ ਦਿਨ ਨੂੰ ਜੰਮੇ ਨੇ। ਹੁਣ ਤੁਸੀਂ ਆਖੋਗੇ ਵੀ ਇਹ ਕਿਹੜਾ ਕਲੌਕ ਤੇ ਕੈਲੰਡਰ ਪਾਕਿਸਤਾਨੀਆਂ ਨੇ ਫਿੱਟ ਕੀਤਾ ਹੈ ਕਿ ਇੰਨੇ ਸਾਰੇ ਪੂਰੀ ਦੁਨੀਆ 'ਚ ਰਿਕਾਰਡ ਹੀ ਕਾਇਮ ਕਰ ਦਿੱਤਾ। ਇਹ ਤੁਹਾਡੀ ਗੱਲ, ਤੁਸੀਂ ਅਗਰ ਨਾਦਰਾ ਦਾ ਰਿਕਾਰਡ ਚੈੱਕ ਕਰੋਗੇ ਤੇ ਪੂਰੇ ਪਾਕਿਸਤਾਨ 'ਚ ਜਿਹੜਾ ਇੱਕ ਦਿਨ ਜਿੱਦਣ ਸਭ ਤੋਂ ਜ਼ਿਆਦਾ ਲੋਕ ਪੈਦਾ ਹੋਏ ਨੇ ਉਹ ਜਨਵਰੀ ਦੀ ਪਹਿਲੀ ਤਾਰੀਖ ਹੈ। ਤੇ ਹੁਣ ਸਾਰੇ ਬੰਦੇ ਸੋਚੀ ਪੈ ਜਾਣਗੇ ਕਿ ਯਾਰ ਏਡੀ ਪਲੈਨਿੰਗ ਪਾਕਿਸਤਾਨੀਆਂ ਦੀ, ਏਡੀ ਪਾਕਿਸਤਾਨੀਆਂ ਨੇ ਸੋਚ ਕੇ ਕੰਮ ਸ਼ੁਰੂ ਕੀਤਾ ਕਿ ਸਾਲ ਦੇ ਆਗਾਜ਼ 'ਤੇ ਹੀ ਬੰਦਾ ਜਿਹੜਾ ਉਹਨੇ ਦੁਨੀਆ 'ਤੇ ਆ ਜਾਣਾ ਅਤੇ ਇਹ ਤਾਂ ਪਲੈਨਿੰਗ ਤੋਂ ਬਗੈਰ ਤਾਂ ਨਹੀਂ ਹੋਇਆ ਹੋਏਗਾ। ਅੱਛਾ, ਇਹ ਹੁਣ ਜਿਹੜਾ ਗੋਰੇ ਨੇ ਉਹ ਵੀ ਪਰੇਸ਼ਾਨ ਹੋ ਗਏ ਨੇ ਕਿ ਯਾਰ ਠੀਕ ਹੈ ਮਹੀਨਿਆਂ ਦੀ ਪਲੈਨਿੰਗ ਤਾਂ ਹੋ ਸਕਦੀ ਹੈ ਲੇਕਿਨ ਇਹ ਦਿਨਾਂ ਦੀ ਪਲੈਨਿੰਗ ਬੰਦਿਆਂ ਦੇ ਪੈਦਾ ਹੋਣ ਦੀ ਕਿਸ ਤਰ੍ਹਾਂ ਹੋ ਸਕਦੀ ਕਿ ਐਨ ਉਸ ਦਿਨ ਉਹ ਬੰਦਾ ਜੰਮੇ। ਇਹ ਕੰਮ ਔਖਾ ਹੈ ਥੋੜ੍ਹਾ ਜਿਹਾ। ਇਹ ਪਾਕਿਸਤਾਨੀਆਂ ਨੇ ਕਿਵੇਂ ਕਰ ਲਿਆ? ਹੁਣ ਦੁਨੀਆ ਨੂੰ ਇਹ ਲੱਗਦਾ ਹੈ ਵੀ ਕੋਈ ਇਹਨਾਂ ਦੇ ਹੱਥੇ ਟੈਕਨੋਲੋਜੀ ਆ ਗਈ ਹੈ, ਡਾਕਟਰਾਂ ਨੇ ਕੋਈ ਦਵਾਈ ਦੇ ਛੜੀ ਇਹੋ ਜਿਹੀ ਇਹਨਾਂ ਦੇ ਕੋਲ ਕੋਈ ਟੈਕਨੋਲੋਜੀ ਐਸੀ ਹੈ ਕਿ ਇਹ ਜਿੱਦਣ ਚਾਹੁੰਦੇ ਨੇ ਉਦਣ ਜੰਮਦੇ ਨੇ ਅਤੇ ਇਹਨਾਂ ਨੇ ਤਾਰੀਖ ਜਿਹੜੀ ਹੈ ਉਹ ਚੂਜ਼ ਕੀਤੀ ਹੋਈ ਹੈ ਪਹਿਲੀ। ਅੱਛਾ, ਇਹ ਹੁਣ ਇਹਦੇ ਉੱਤੇ ਬਾਹਰ ਵਾਲਿਆਂ ਨੂੰ ਕੀ ਦਸੀਏ? ਆਉਂਦੇ ਨਾ ਵੀ ਆਪਣੇ ਢਿੱਡ ਤੋਂ ਝੱਗਾ ਚੁੱਕੀਏ ਅਤੇ ਆਪਣਾ ਢਿੱਡ ਨੰਗਾ ਹੁੰਦਾ ਹੈ। ਅਤੇ ਬਾਹਰ ਵਾਲਿਆਂ ਨੂੰ ਅਸਲ ਕਹਾਣੀ ਕੀ ਦਸੀਏ? ਅਸਲ ਕਹਾਣੀ ਇਹ ਹੈ ਵੀ ਜਿਹੜੇ ਤੇ ਇਸ ਵੇਲੇ ਕੋਈ 40-45 ਸਾਲ ਤੱਕ ਵਾਲੇ ਬੰਦੇ ਨੇ ਉਹਨਾਂ ਨੂੰ, ਪਿੰਡਾਂ ਦੀ ਗੱਲ ਮੈਂ ਕਰਨ ਡਿਆ, ਸ਼ਹਿਰਾਂ ਦੇ ਵਿੱਚ ਤੇ ਚਰੋਕਣਾ ਲੋਕਾਂ ਦੇ ਕੋਲ ਸਾਰੇ ਹਿਸਾਬ ਕਿਤਾਬ ਨੇ ਨਾ ਅਸ਼ਰਾਫੀਆ ਦੇ ਕੋਲ ਤੇ, ਲੇਕਿਨ ਜਿਹੜੇ ਪਿੰਡਾਂ ਵਾਲੇ ਨੇ ਉਹ 45 ਸਾਲ ਵਾਲੇ ਜਿਹੜੇ ਹੈ ਨੇ ਉਹਨਾਂ ਦਾ ਪਤਾ ਪੁੱਤਾ ਵੀ ਕਦੋਂ ਜੰਮੇ ਨੇ। ਜਿਹੜੇ 50 ਤੋਂ ਉੱਤੇ ਨੇ ਉਹਨਾਂ ਦਾ ਕਿੱਥੋਂ ਪਤਾ ਹੈ ਮਾਂ ਪਿਓ ਨੂੰ ਵੀ ਕਦੋਂ ਜੰਮੇ ਨੇ? ਉਹ ਜੇ ਕੋਈ ਬਜ਼ੁਰਗ ਬੈਠੇ ਨੇ ਲਾਗੇ ਤਾਂ ਉਹਨਾਂ ਕੋਲੋਂ ਭਾਵੇਂ ਪੁੱਛ ਲਓ ਵੀ ਉਹ ਜਦੋਂ ਵੱਡੇ ਹੋ ਕੇ ਪੁੱਛਦੇ ਸਨ ਵੀ ਮਾਂ ਮੈਂ ਕਦੋਂ ਜੰਮਿਆ ਸਾਂ, ਅਤੇ ਉਹ ਮਾਂ ਸੋਚ ਕੇ ਦੱਸਦੀ ਸੀ ਵੀ ਪੁੱਤਰ ਹੜ੍ਹ ਆਏ ਸਨ ਉਦੋਂ। ਹੜ੍ਹ ਮਤਲਬ ਸੈਲਾਬ ਆਏ ਸਨ, ਮਤਲਬ ਜਿਹੜਾ ਬੰਦੇ ਦਾ ਜੰਮਣਾ ਸੀ ਉਹ ਵੀ ਕਿਸੇ ਨਾ ਕਿਸੇ ਆਫਤ ਦੇ ਨਾਲ ਲਿੰਕ ਸੀ। ਜਾਂ ਫਿਰ ਮਾਂ ਦੱਸੇਗੀ ਕਿ ਪੁੱਤਰ ਫਲਾਨਿਆਂ ਦਾ ਬਾਬਾ ਮਰਿਆ ਸੀ ਅਤੇ ਤੂੰ ਉਸ ਵੇਲੇ ਮੇਰੇ ਕੁੱਛੜ ਸੇ, ਮਤਲਬ ਗੋਦ 'ਚ ਸੇ, ਨਿੱਕਾ ਸੇ, ਕੋਈ ਸਾਲ ਦਾ ਸੇ ਅਜੇ। ਜਾਂ ਫਿਰ ਕੋਈ ਹੋਰ ਇਹੋ ਜਿਹਾ ਹੀ ਮਾਮਲਾ ਜਿਹੜਾ ਨਿਕਲੇਗਾ ਕਿ ਕਿਤੇ ਹਨੇਰੀ ਆਈ ਸੀ, ਕਿਤੇ ਕੋਈ ਮਰਿਆ ਸੀ, ਕਿਤੇ ਕੋਈ ਆਫਤ ਜਿਹੜੀ ਚੇਤੇ ਰਹਿ ਜਾਏ, ਉਸ ਆਫਤ ਨਾਲ ਜਿਹੜਾ ਉਹ ਸਾਡੇ ਜੰਮਣੇ ਜਿਹੜੇ ਸਨ ਉਹਨਾਂ ਨੂੰ ਰਿਲੇਟ ਕੀਤਾ ਸੀ। ਹੁਣ ਤੁਸੀਂ ਦੱਸੋ ਵੀ ਦੁਨੀਆ ਨੂੰ ਇਹ ਗੱਲ ਕਿਵੇਂ ਦਸੀਏ ਵੀ ਅਸੀਂ ਜਨਵਰੀ ਪਹਿਲੀ ਨੂੰ ਜੰਮੇ ਨਹੀਂ, ਇਹ ਨਾਦਰਾ ਨੇ ਸਾਨੂੰ ਜਮਾ ਦਿੱਤਾ ਹੈ। ਹੁਣ ਉਹ ਨਾਦਰਾ ਵਾਲੇ ਕੀ ਕਰਦੇ ਨੇ ਜਦੋਂ ਮਾਈਆਂ ਅਤੇ ਬਾਬੇ, ਹੁਣ ਮੈਂ ਮਤਲਬ ਸਾਰਿਆਂ ਨੂੰ ਮਾਈਆਂ ਅਤੇ ਬਾਬੇ ਨਹੀਂ ਆਉਂਦਾ, ਗੁੱਸਾ ਨਾ ਕਰ ਲੈਣ 50 ਤੋਂ ਉੱਤੇ ਵਾਲੇ, ਬਹਰਹਾਲ ਜਿਹੜਾ ਬੰਦਾ ਵੀ ਜਾਂਦਾ ਉੱਥੇ ਅਤੇ ਉਹਦੇ ਕੋਲੋਂ ਡੇਟ ਆਫ ਬਰਥ ਵਗੈਰਾ ਪੁੱਛਦੇ ਨੇ ਤਾਂ ਬੰਦੇ ਇੱਧਰ ਉੱਧਰ ਝਾਕਦੇ ਨੇ, ਕਿੱਥੋਂ ਪਤਾ ਹੁੰਦੀ ਸਾਰਿਆਂ ਨੂੰ। ਅਤੇ ਉਹ ਫਿਰ ਆਪੇ ਹੀ 1/1/1946, 1/1/1947, 1/1/1952 ਉਹ ਆਪੇ ਹੀ ਠੋਕੀ ਆਉਂਦੇ ਨੇ ਜਿਹਦੀ ਨਹੀਂ ਪਤਾ। ਇਸ ਵਜ੍ਹਾ ਤੋਂ ਮੈਜੋਰਿਟੀ ਜਿਹੜੇ ਬੰਦੇ ਨੇ ਉਹਨਾਂ ਦੀ 1/1 ਆਪੇ ਹੀ ਨਾਦਰਾ ਵਾਲਿਆਂ ਨੇ ਫਿੱਟ ਕੀਤੀ, ਉਹ ਸਾਰਿਆਂ ਦੀ 1 ਜਨਵਰੀ ਠੋਕੀ ਆਉਂਦੇ ਨੇ। ਹੁਣ ਇਹ ਦੁਨੀਆ ਵਾਲਿਆਂ ਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਣੀ। ਹੁਣ ਇਮੀਗ੍ਰੇਸ਼ਨ 'ਤੇ ਅਗਰ ਉਹਨੇ 5-10-20 ਪਾਕਿਸਤਾਨੀ ਜਿਹੜੇ ਭੁਗਤਾਏ ਨੇ ਕਿਸੇ ਏਅਰਪੋਰਟ 'ਤੇ, ਉੱਥੇ ਹਰ ਬੰਦਾ ਹੀ ਜਨਵਰੀ 1 ਨੂੰ ਜੰਮਿਆ ਜਿਹੜਾ ਉਹ ਪਹੁੰਚ ਰਿਹਾ, ਉਹ ਸੋਚੇਗਾ ਯਾਰ ਇਹ ਮੁਲਕ ਤਾਂ ਵਾਕਈ ਸਾਇੰਸ ਦੇ ਵਿੱਚ ਬੜੀ ਤਰੱਕੀ ਕਰ ਗਿਆ। ਖੈਰ, ਇਹ ਤਾਂ ਇੱਕ ਹੋਰ ਤੁਹਾਨੂੰ ਇਹਦੇ ਨਾਲ ਤੁਰੇ ਜਾਂਦੇ ਇੱਕ ਹੋਰ ਗੱਲ ਦੱਸਦੀ ਹੈ ਕਿ ਸਾਡਾ ਇੱਕ ਸੱਜਣ ਹੈ ਬਾਜਵਾ ਸਾਹਿਬ ਨੇ, ਅਤੇ ਉਹ ਇੰਝ ਹੀ ਹੈ, ਇੱਕ ਦਿਨ ਤਾਰੀਖ ਪੈਦਾਇਸ਼ ਦੇ ਉੱਤੇ ਗੱਲਾਂ ਹੋ ਰਹੀਆਂ ਸਨ 1 ਜਨਵਰੀ ਦੇ। ਉਹਨਾਂ ਦੱਸਿਆ, ਉਹਨੇ ਕਿਹਾ ਜੀ ਰੌਲਾ ਇਹ ਹੈ ਵੀ ਇਹ ਅਸੀਂ ਤਾਂ ਆਪੇ ਹੀ ਲਿਖਵਾ ਦਿੱਤੀਆਂ ਸਨ। ਅਤੇ ਉਹ ਪੁੱਛਿਆ ਕਿ ਬਈ ਉਹ ਕਿਵੇਂ? ਉਹਨਾਂ ਕਿਹਾ ਅਸੀਂ 5 ਭਰਾ ਹਾਂ, ਸਾਡੀ ਸਾਰਿਆਂ ਦੀ 1/1 ਲਿਖੀ ਹੈ। ਬਾਜਵਾ ਸਾਹਿਬ ਨੇ ਕਿਹਾ ਵੀ ਅਸੀਂ 5 ਹੈ, 5 ਦੇ 5 ਹੀ ਅਸੀਂ ਜਨਵਰੀ 1 ਨੂੰ ਜੰਮੇ ਹਾਂ। ਉਹਨਾਂ ਕਿਹਾ ਜੀ ਫਿਰ ਅਸੀਂ ਅਮਰੀਕਾ ਆਉਣਾ ਸੀ, ਅਮਰੀਕਾ ਦਾ ਵੀਜ਼ਾ ਲਵਾਉਣਾ ਸੀ। ਅਸੀਂ ਆਖਿਆ ਕੰਮ ਖਰਾਬ ਨਾ ਹੋ ਜਾਏ ਅਤੇ ਜ਼ਰਾ ਚੇਂਜ ਕਰਾ ਲਈਏ, ਅਤੇ ਦਫ਼ਤਰ ਗਏ, ਚੇਂਜ ਕਰਾਈ, ਅਤੇ ਗਲਤੀ ਨਾਲ ਮੇਰਾ ਜਿਹੜਾ ਨਿੱਕਾ ਭਰਾ ਸੀ ਉਹਨੂੰ ਮੇਰੇ ਤੋਂ ਵੱਡਾ ਕਰ ਦਿੱਤਾ, ਅਤੇ ਵੱਡਾ ਵੀ ਕੋਈ ਜਿਹੜਾ ਉਹ ਕੋਈ 4 ਮਹੀਨੇ ਕੀਤਾ, ਉਹ ਫਿਰ ਮਤਲਬ 9 ਮਹੀਨੇ ਕੀਤਾ ਹੁੰਦਾ ਤਾਂ ਚਲੋ ਕੋਈ ਗੱਲ ਬਣ ਜਾਂਦੀ। ਉਹਨੇ ਕਿਹਾ ਵੱਡਾ ਵੀ ਕਿਤੇ ਅੱਬਾ ਜੀ ਨੇ 4 ਮਹੀਨੇ ਕੀਤਾ ਅਤੇ ਉਹ ਫਿਰ ਗਲਤੀ ਨਜ਼ਰ ਆਈ ਵੀ ਅੰਬੈਸੀ ਵਾਲੇ ਆਖਣਗੇ ਵੀ ਇਹ 4 ਮਹੀਨਿਆਂ ਬਾਅਦ ਬੱਚਾ ਕਿਵੇਂ ਜੰਮ ਪਿਆ। ਫਿਰ ਉਹ ਬਾਜਵਾ ਸਾਹਿਬ ਦੇ ਵਾਲਦ ਸਾਹਿਬ ਜਿਹੜੇ ਸਨ ਉਹ ਗਏ
ਤੇ ਉਹਨਾਂ ਜਾ ਕੇ ਉੱਥੇ ਆਖਿਆ ਵੀ ਨਹੀਂ ਇਹ ਗਲਤੀ ਲੱਗ ਗਈ ਦੁਬਾਰਾ, ਜਿਵੇਂ ਉਹ ਤਖਤੀ ਤੇ ਉੱਤੇ ਮੇਰਾ ਮਤਲਬ ਸਲੇਟ ਤੇ ਮਿਟਾ ਕੇ ਨਹੀਂ ਦੁਬਾਰਾ ਲਿਖ ਲਈਦੇ। ਤੇ ਇਹ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਪਿੰਡਾਂ ਵਾਲੇ ਮਾੜੇ ਬੰਦੇ ਅਸੀਂ ਜਿਹੜੇ, ਕਾਹੇ ਜੰਮੇ ਕਾਹੇ ਨਾ ਜੰਮੇ, ਤੇ ਇੱਥੇ ਲੋਕੀ ਜਿਹੜੇ ਨੇ ਉਹ ਬੜੀ ਧੂਮ-ਧਾਮ ਨਾਲ ਜਨਾਬ ਬਰਥਡੇ ਤੇ ਪਤਾ ਨਹੀਂ ਕੀ ਕੁਝ ਕਰਦੇ ਨੇ। ਇੱਥੇ ਹੁਣ ਅੰਦਰ ਦੀ ਵਿਚਲੀ ਗੱਲ ਇਹ ਹੈ ਭਾਈ ਮੇਰੇ, ਵੀ ਬਹੁਤਿਆਂ ਬੰਦਿਆਂ ਨੂੰ ਪਤਾ ਹੀ ਨਹੀਂ ਵੀ ਅਸਲ ਦੇ ਵਿੱਚ ਜੰਮੇ ਕਿਵੇਂ। ਅੱਛਾ, ਹੁਣ ਉਹ ਨਿਆਣਿਆਂ ਨੂੰ ਵੀ ਦੱਸ ਦਿੰਦੇ ਨੇ ਵੀ ਪੁੱਤਰ ਮੇਰੀ 13 ਸਤੰਬਰ ਹੈ, ਮੇਰੀ ਜਿਹੜੀ ਹੈ ਉਹ 8 ਅਕਤੂਬਰ ਹੈ, ਮੇਰੀ ਜਿਹੜੀ 9 ਜੂਨ ਹੈ, ਪਰ ਅੰਦਰੋਂ ਕਰਕੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਤਾਂ ਐਵੇਂ ਹੀ ਸਕੂਲੇ ਜਦੋਂ ਦਾਖਲ ਕਰਵਾਉਣ ਗਏ ਨੇ ਤੇ ਉੱਥੇ ਪ੍ਰਾਇਮਰੀ ਸਕੂਲ ਦੇ ਮਾਸਟਰ ਨੇ ਆਪੇ ਹੀ ਲਿਖ ਛੱਡੀ ਸੀ ਆਪਣੀ ਮਰਜ਼ੀ ਦੇ ਨਾਲ ਜਿਹੜੀ ਡੇਟ ਉਹਨਾਂ ਨੂੰ ਆਈ ਸੀ। ਮੈਨੂੰ ਕੀ ਪਤਾ ਮੈਂ ਕਦੋਂ ਜੰਮਿਆ ਸਾਂ। ਤੇ ਇਹ ਹੁਣ ਦੁਨੀਆ ਸਾਨੂੰ ਰਿਕਾਰਡ ਯਾਫਤਾ ਸਮਝਦੀ ਫਿਰਦੀ ਹੈ ਵੀ ਇਹਨਾਂ ਰਿਕਾਰਡ ਬਣਾਇਆ, ਲੇਕਿਨ ਅਸਲ ਹਕੀਕਤ ਇਹ ਹੈ ਕਿ ਕੋਈ ਪਤਾ ਨਹੀਂ। ਤੇ ਇੰਝ ਹੀ ਵਕਤ ਜਿਹੜਾ ਉਹ ਲੰਘ ਨੂੰ ਜਾਣਾ ਲੋਕਾਂ ਦਾ ਵੀ ਇੱਕ ਇੱਕ ਉਹ ਪਹਿਲੇ ਮਹੀਨੇ ਦੀ ਪਹਿਲੀ ਤਾਰੀਖ ਨੂੰ ਜੰਮੀ ਆਉਂਦੇ ਨੇ ਸਾਰੇ ਜਿਹੜੇ। ਤੇ ਅਸਲ ਦੇ ਵਿੱਚ ਇਸ ਸਾਰੇ ਜਿਹੜਾ ਤੁਸੀਂ ਇਹ ਕਹੋ ਕਿ ਇਸ ਸ਼ੈਤਾਨੀ ਦਾ ਜਿਹੜਾ ਕੰਮ ਹੈ ਉਹ ਨਾਦਰਾ ਵਾਲੇ ਨੇ ਤੇ ਨਾਲ ਪਾਸਪੋਰਟ ਵਾਲੇ ਨੇ। ਉਹਨਾਂ ਦੇ ਕੋਲੋਂ ਮੇਰੀ ਰਿਕੁਐਸਟ ਹੈ ਵੀ ਅੱਗੇ ਪਿੱਛੇ ਕਰ ਲਿਆ ਕਰੋ, ਕਿਸੇ ਦੀ ਇੱਕ ਇੱਕ ਪਾ ਦਿਆ ਕਰੋ, ਕਿਸੇ ਦੀ 1/15 ਪਾ ਦੀ, ਕਿਸੇ ਦੀ 1/25 ਪਾ ਦਿੱਤੀ, ਕਿਸੇ ਦੀ ਸਮਝ ਲਓ ਨਾ ਫਰਕ ਕਰਕੇ ਪਾ ਦਿਆ ਕਰੋ। ਮਤਲਬ ਪਹਿਲੇ ਮਹੀਨੇ ਦੀ 15, ਪਹਿਲੇ ਦੀ 25, ਦੂਜੇ ਮਹੀਨੇ ਦੀ 7, ਮਤਲਬ ਬਦਲ ਕੇ ਅੱਗੇ ਪਿੱਛੇ ਕਰ ਦਿਆ ਕਰੋ, ਤੁਹਾਡੀ ਮਿਹਰਬਾਨੀ। ਅੱਛਾ ਜੀ, ਅੱਗੇ ਚੱਲਨੇ। ਅਗਲੀ ਬੈਰਿਸਟਰ ਗੌਹਰ ਸਾਹਿਬ ਨੇ ਗਿਲਾ ਕੀਤਾ। ਉਹਨਾਂ ਨੇ ਉਹ ਜਿਹੜਾ ਬਿਆਨ ਦਿੱਤਾ ਸੀ ਕਿ ਮੈਂ ਭੀਖ ਮੰਗਦਾ ਹਾਂ, ਅਸੀਂ ਭੀਖ ਮੰਗਦੇ ਹਾਂ ਜਨਾਬ ਕਿ ਸਾਡੇ ਨਾਲ ਮਜ਼ਾਕ ਰਾਤ ਕਰੋ, ਤੇ ਲੰਮਿਆਂ ਪੈ ਗਏ, ਤੇ ਇਹ ਹੋ ਗਿਆ, ਤੇ ਲੁੱਟੇ ਗਏ, ਤੇ ਮਾਰੇ ਗਏ। ਅੱਛਾ, ਇਹ ਰਜ਼ੀਆ ਫਸ ਗਈ ਗੁੰਡਿਆਂ 'ਚ। ਅਸਲ ਤੇ ਬੈਰਿਸਟਰ ਗੌਹਰ ਸਾਹਿਬ ਸ਼ਰੀਫ ਆਦਮੀ ਨੇ, ਇਹ ਮੁਹਾਵਰਾ ਇਹਨਾਂ ਦੇ ਉੱਤੇ ਫਿੱਟ ਆਉਂਦਾ ਵੀ ਰਜ਼ੀਆ ਫਸ ਗਈ ਗੁੰਡਿਆਂ 'ਚ। ਹੁਣ ਇੱਕ ਪਾਸੇ ਤੇ ਗੁੰਡੇ ਨੇ ਸੋਸ਼ਲ ਮੀਡੀਆ ਵਾਲੇ, ਸਾਨੂੰ ਵੀ ਵਿੱਚ ਹੀ ਪਾ ਲਓ ਭਾਵੇਂ, ਤੁਹਾਡੀ ਮਰਜ਼ੀ ਹੈ। ਇੱਕ ਪਾਸੇ ਤੇ ਇਹਨਾਂ ਫੀਲਡ ਮਾਰਸ਼ਲ ਦੇ ਨੱਕ 'ਚ ਧੂੰਆਂ ਦਿੱਤਾ ਹੈ। ਉਹਨਾਂ ਹਰ ਕੁਛ ਕਰਕੇ ਵੇਖ ਲਿਆ, ਇਹਨਾਂ ਦੇ ਨਾਲ ਕੁਟਾਪਾ ਚਾੜ ਕੇ ਵੀ ਦੇਖ ਲਿਆ, ਸਭ ਕੋਈ ਬੰਦੇ ਨਹੀਂ ਮੁੜਦੇ। ਉਹਨਾਂ ਜਨਾਬ ਨੱਕ 'ਚ ਧੂੰ ਦਿੱਤਾ ਹੈ ਔਰ ਦਿਨ ਰਾਤ ਦਿੱਤਾ ਹੈ। ਇੱਕ ਪਾਸੇ ਮੁਸੀਬਤ ਇਹ ਉਹ ਆਉਂਦੇ ਨੇ ਵੀ ਨਾ ਲਵੋ ਫੀਲਡ ਮਾਰਸ਼ਲ ਦਾ, ਬਾਕੀ ਕਰੋ ਗੱਲਾਂ ਜਿਵੇਂ ਮਰਜ਼ੀ ਕਰਨੀਆਂ ਨੇ। ਇੱਕ ਤੇ ਇਹ ਨਹੀਂ ਹਟਦੇ, ਦੂਜੇ ਪਾਸਿਓਂ ਜ਼ਾਹਿਰ ਹੈ ਕਿ ਉਹ ਵੀ ਨਹੀਂ ਹਟਦੇ। ਦੂਜੇ ਵਾਲੇ ਜਿਹੜੇ ਨੇ ਉਹ ਚਲੋ ਇਹਨਾਂ ਨੂੰ ਤਾਂ ਨਹੀਂ ਡਰਾ ਧਮਕਾ ਸਕਦੇ, ਤੇ ਉਹ ਆਪਣਾ ਗੌਹਰ ਸਾਹਿਬ ਨੂੰ ਆਉਂਦੇ ਨੇ ਵੀ ਤੁਸੀਂ ਜੋ ਵੀ ਹੈ, ਤੁਸੀਂ ਪਾਰਟੀ ਦੇ ਚੇਅਰਮੈਨ ਹੋ, ਜ਼ਰਾ ਦਬਕਾ ਸ਼ਬਕਾ ਮਾਰੋ, ਬੰਦੇ ਜ਼ਰਾ ਡਰਨ ਤੁਹਾਡੇ ਕੋਲੋਂ। ਮੈਂ ਸਮਝਦੇ ਹੋ ਨਾ ਗੱਲ ਨੂੰ, ਕਿ ਜ਼ਰਾ ਥੋੜ੍ਹਾ ਜਿਹਾ ਦਬਕਾ ਮਾਰੋ, ਕੋਈ ਗਿੱਲ ਸਾਹਿਬ ਵਰਗੇ ਬੰਦੇ ਤੁਹਾਡੇ ਕੋਲ ਡਰਨ, ਅਤੇ ਆਪਣਾ ਵੀਲਾਗ ਸ਼ੀਲਾਗ ਜਿਹੜਾ ਹੈ ਉਹਨੂੰ ਜ਼ਰਾ ਪਤਲਾ ਕਰ ਦੇਣ। ਫੀਲਡ ਮਾਰਸ਼ਲ ਆਸਮ ਮੁਨੀਰ ਦਾ ਨਾਂ ਨਾ ਲੈਣ। ਇਹ ਜਿਹੜੀ ਵਿਚਲੀ ਜੀ ਕਾਰਵਾਈ ਹੁੰਦੀ ਹੈ, ਬਰੀਕ ਇਸਟੈਬਲਿਸ਼ਮੈਂਟ, ਮਿਲਟਰੀ ਇਸਟੈਬਲਿਸ਼ਮੈਂਟ, ਇਹੋ ਜਿਹੇ ਲਫ਼ਜ਼ ਕਹਿ ਕੇ ਤੇ ਵਿੱਚੋਂ ਚਲਾਈ ਜਾਣ, ਕਿਉਂਕਿ ਇਹਨਾਂ ਲਫ਼ਜ਼ਾਂ ਦਾ ਉਹਨਾਂ ਨੂੰ ਗੁੱਸਾ ਨਹੀਂ ਲੱਗਦਾ। ਅਤੇ ਸਾਰਿਆਂ ਨੂੰ ਹੀ ਹੁੰਦਾ ਨਾ, ਮਤਲਬ ਕਿ ਜਦੋਂ ਮਿਲਟਰੀ ਇਸਟੈਬਲਿਸ਼ਮੈਂਟ ਕਹਿ ਦਿਓ ਅਤੇ ਉਹ ਤਾਂ ਤੁਸੀਂ ਜੋ ਵੀ ਕਹਿਣ ਦਿਓ ਸਾਰਿਆਂ ਨੂੰ ਕਹਿਣ ਦੇ, ਉਹਦਾ ਭਾਰ ਫੀਲਡ ਮਾਰਸ਼ਲ ਦੇ ਉੱਤੇ ਕਾਹਦਾ। ਹੁਣ ਗੌਹਰ ਸਾਹਿਬ ਉੱਥੇ ਕੀ ਦੱਸਣ ਵੀ ਇਹ ਵੀ ਕੰਮ ਨਹੀਂ ਹੋ ਸਕਣਾ। ਵੇਖੋ ਨਾ, ਸਾਨੂੰ ਤੇ ਉੱਥੋਂ ਭਾਵੇਂ ਜੋ ਵੀ ਕੋਈ ਆਖੀ ਜਾਵੇ, ਸਾਡੇ ਲਈ ਸਾਰੇ ਹੀ ਮੁਹਤਰਮ ਨੇ, ਗੌਹਰ ਸਾਹਿਬ ਵੀ ਮੁਹਤਰਮ ਨੇ, ਲੇਕਿਨ ਜਦੋਂ ਤੱਕ ਸਾਨੂੰ ਇਮਰਾਨ ਖਾਨ ਦਾ ਪੈਗਾਮ ਨਹੀਂ ਆਉਣਾ, ਸਾਨੂੰ ਕੀ ਪਤਾ ਅਸੀਂ ਜੇ ਆਪਣੇ ਕੰਮ ਨੂੰ ਲੱਗੇ ਹਾਂ ਭਾਈ ਜੀ। IG ਤੇ ਸਿਪਾਹੀ ਜੀ, ਉਹਦਾ ਤਬਾਦਲਾ ਗਾਂ ਕਿੱਥੇ ਕਰੋਗੇ? ਬਹੁਤੇ ਤੋਂ ਬਹੁਤਾ ਕੋਈ ਲੈਟਰ ਕੱਢੋਗੇ, ਇਹਨਾਂ ਨੂੰ ਪਾਰਟੀ 'ਚੋਂ ਕੱਢ ਛੱਡਿਆ, ਜਿਹੜਾ ਕੱਲ੍ਹ ਕੱਢਣਾ ਅੱਜ ਕੱਢ ਛੱਡੋ, ਕੰਮ ਮੁੱਕੇ। ਇਸ ਲਈ ਅਸੀਂ ਤਾਂ ਆਪਣੇ ਕੰਮ ਨੂੰ ਲੱਗੇ ਹਾਂ। ਸਾਡੇ ਕੋਲੋਂ ਤਾਂ ਐਸਟੈਬਲਿਸ਼ਮੈਂਟ, ਮਿਲਟਰੀ ਇਸਟੈਬਲਿਸ਼ਮੈਂਟ ਇਹੋ ਜਿਹੀ ਬਾਰੀਕ ਕਾਰਵਾਈ ਨਹੀਂ ਜੇ ਪੈਣੀ। ਅਸੀਂ ਤਾਂ ਸਿੱਧੀ ਗੱਲ ਕਰਨੀ ਜਿਹੜੀ ਹੈ। ਸਿੱਧੀ ਗੱਲ ਹੈ ਵੀ ਉੱਥੇ ਸਾਰਾ ਜ਼ੁਲਮ ਆਸਮ ਮੁਨੀਰ ਸਾਹਿਬ ਕਰਨ ਡਏ ਨੇ। ਅੱਛਾ, ਹੁਣ ਗੌਹਰ ਸਾਹਿਬ ਨੇ ਗਿਲਾ ਇਹ ਕੀਤਾ ਹੈ ਕਿ ਮੇਰੇ 'ਤੇ ਜਿਹੜੀ ਤਨਕੀਦ ਹੈ ਗੁਮਨਾਮ ਅਕਾਊਂਟ ਕਰਨ ਡਏ ਨੇ। ਨਹੀਂ ਗੌਹਰ ਸਾਹਿਬ, ਇਸ ਵੇਲੇ ਬੰਦੇ ਤੁਹਾਨੂੰ ਸਿੱਧੇ ਹੀ ਵੱਜ ਗਏ ਨੇ ਸਾਰੇ। ਇਸੇ ਤੋਂ ਤਾਂ ਮੈਂ ਆਖਿਆ ਵੀ ਇਹ ਉਹੀ ਮੁਹਾਵਰਾ ਬਣ ਗਿਆ ਇੱਥੇ ਵੀ ਰਜ਼ੀਆ ਫਸ ਗਈ ਗੁੰਡਿਆਂ 'ਚ। ਉਹ ਸ਼ੌਕਤ ਬਸਰਾ ਸਾਹਿਬ ਵੀ ਜੁੜ ਗਏ ਉੱਥੋਂ, ਉਹਨਾਂ ਕਿਹਾ ਇਹਨਾਂ ਨੇ ਗਲਤ ਕੀਤਾ ਹੈ, ਇਹਨਾਂ ਦੀ ਜ਼ਾਤੀ ਇਹਨਾਂ ਦਾ ਬਿਆਨ ਹੈ। ਦੂਜੇ ਪਾਸੇ ਸ਼ਫੀ ਜਾਨ ਜੁੜ ਗਿਆ, ਅਤੇ ਸਾਡਾ ਵੀ, ਮੇਰਾ ਵੀ ਪੁਆਇੰਟ ਆਫ ਵਿਊ ਇਹੀ ਹੈ ਕਿ ਇਹਨਾਂ ਦਾ ਜ਼ਾਤੀ ਬਿਆਨ ਇਹਨਾਂ ਲਾਦ ਕਰਾਈ ਹੈ, ਮਤਲਬ ਇਮਰਾਨ ਖਾਨ ਦੀ ਪਾਰਟੀ ਦੀ ਜਿਹੜਾ ਮੋਟੀਵੇਸ਼ਨ ਹੈ ਉਹਨੂੰ ਨੁਕਸਾਨ ਪਹੁੰਚਾਇਆ। ਅਤੇ ਇਹ ਸਰਕਾਰ ਇਸ ਵਾਰੀ, ਤੁਸੀਂ ਸਾਡੇ ਲਈ ਬੜੇ ਮੁਹਤਰਮ ਹੋ, ਲੇਕਿਨ ਇਸ ਵਾਰੀ ਇਹ ਗੁਮਨਾਮ ਅਕਾਊਂਟ ਨਹੀਂ ਹੈ ਭਾਈਜਾਨ। ਇਸ ਵਾਰੀ ਤੇ ਨਾਮ ਜਿਹੜੇ ਨਾਮੀ ਨੇ, ਮਤਲਬ ਕਿ ਜਿਨ੍ਹਾਂ ਨੂੰ ਲੋਕੀ ਜਾਣਦੇ ਨੇ ਪਾਕਿਸਤਾਨ ਤੇ ਪਾਕਿਸਤਾਨ ਤੋਂ ਬਾਹਰ, ਉਹ ਸਾਰੇ ਇਹ ਹੀ ਗੱਲ ਕਰ ਰਹੇ ਨੇ। ਅਤੇ ਮਿਹਰਬਾਨੀ ਕਰਕੇ ਇਹੋ ਜਿਹਾ ਤੁਸੀਂ ਬਿਆਨ ਨਾ ਵੀ ਦਿਓ ਤੇ ਚੰਗੀ ਗੱਲ ਹੈ। ਅੱਛਾ ਜੀ, ਅੱਗੋਂ ਕਾਮਰਾਨ ਸ਼ਾਹਿਦ ਸਾਹਿਬ ਬੜੇ ਤੁਹਾਨੂੰ ਪਤਾ ਭੋਲੇ ਨੇ, ਕਿਤੇ ਸੋਹਣੇ ਨੇ ਰੱਜ ਕੇ, ਅਤੇ ਉੱਤੋਂ ਤੁਹਾਨੂੰ ਪਤਾ ਭੋਲੇ ਵੀ ਬੜੇ ਨੇ। ਉਹਨਾਂ ਬਿਆਨ ਦਿੱਤਾ ਕਿ ਭੁੱਟੋ ਸਾਹਿਬ ਨੂੰ ਉਹਨਾਂ ਦੇ ਵਕੀਲਾਂ ਨੇ ਅਤੇ ਸਪੋਰਟਰਾਂ ਨੇ ਮਰਵਾ ਦਿੱਤਾ। ਇਹ ਸਾਡੇ ਜਰਨੈਲਾਂ ਦਾ ਪੁਰਾਣਾ ਤਰੀਕਾ ਹੈ, ਕੰਮ ਆਪ ਪਾਓ ਅਤੇ ਪਾ ਕਿਸੇ ਹੋਰ 'ਤੇ ਦਿਓ। ਪਾਕਿਸਤਾਨ ਆਪ ਤੋੜਿਆ ਯਾਹਿਆ ਖਾਨ ਨੇ, ਉਸ ਵੇਲੇ ਦੇ ਆਰਮੀ ਚੀਫ ਨੇ, ਅਤੇ ਉਸ ਤੋਂ ਪਹਿਲਾਂ ਆਰਮੀ ਚੀਫ ਜਿਹੜਾ ਅਯੂਬ ਖਾਨ ਸੀ, ਇਹਨਾਂ ਦੋਵਾਂ ਰਲ ਕੇ ਪਾਕਿਸਤਾਨ ਤੋੜਿਆ। ਇਹ ਜ਼ਿੰਮੇਦਾਰ ਨੇ ਵਾਹਿਦ ਬੰਦੇ ਜਿਹੜੇ ਪਾਕਿਸਤਾਨ ਤੋੜਨ ਦੇ। ਲੇਕਿਨ ਪਾ ਉਸ ਤੋਂ ਬਾਅਦ ਸਿਆਸਤਦਾਨਾਂ ਦੇ ਗੱਲ ਦਿਓ। ਹੁਣ ਵੇਖੋ ਕਿੱਡੀ ਬਾਰੀਕੀ ਨਾਲ ਫਾਂਸੀ ਲਾਈ ਜ਼ਿਆਉਲ ਹੱਕ ਸਾਹਿਬ ਨੇ। ਮਰਦੇ ਮੋਮਨ ਮਰਦੇ ਹੱਕ, ਜ਼ਿਆਉਲ ਹੱਕ ਉਹਨਾਂ ਨੇ ਫਾਂਸੀ ਲਾਈ ਇੱਕ ਇਲੈਕਟਿਡ ਪ੍ਰਾਈਮ ਮਿਨਿਸਟਰ ਨੂੰ।
ਆਈਨ ਤੋੜਿਆ, ਮੁਲਕ ਦੇ ਨਾਲ ਗੱਦਾਰੀ ਕੀਤੀ ਜ਼ਿਆਉਲ ਹਕ ਸਾਹਿਬ ਨੇ। ਤੇ ਅੱਜ ਵੀ ਬੜੀ ਬਾਰੀਕੀ ਦੇ ਨਾਲ ਜੀ ਭੁੱਟੋ ਦੇ ਵਕੀਲਾਂ ਨੇ ਮਰਵਾ ਦਿੱਤਾ ਭੁੱਟੋ ਨੂੰ। ਵਾਹ 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 ਵਾਹ, ਮਾਸ਼ਾ ਅੱਲਾ ਮਾਸ਼ਾ ਅੱਲਾ ਮਾਸ਼ਾ ਅੱਲਾ। ਅੱਗੋਂ ਖੈਰ ਮੁਹੰਮਦ ਜ਼ੁਬੈਰ ਸਾਹਿਬ ਉੱਥੇ ਬੈਠੇ ਸਨ, ਉਹਨਾਂ ਆਖਿਆ ਵੀ ਨਹੀਂ, ਵਕੀਲਾਂ ਨੇ ਨਹੀਂ, ਜ਼ਿਆ ਨੇ ਮਾਰਨਾ ਸੀ, ਉਹਨੇ ਮਾਰ ਛੱਡਿਆ। ਤੇ ਇਹ ਕੋਈ ਵਕੀਲਾਂ ਦੇ ਗਲ ਪਾ ਕੇ ਤੇ ਭੁੱਟੋ ਦੀ ਪਾਰਟੀ ਦੇ ਗਲ ਪਾ ਕੇ ਤੇ ਸਪੋਰਟਰਾਂ ਦੇ ਗਲ ਪਾ ਕੇ ਇਹ ਕੰਮ ਨਹੀਂ ਚੱਲਣਾ। ਬਹਰਹਾਲ ਇਹ ਇਹਨਾਂ ਦਾ, ਕਿਉਂਕਿ ਪੁਰਾਣੇ ਇਹਨਾਂ ਦਾ ਤਰੀਕਾ ਵਾਰਦਾਤ ਹੈ, ਕੋਈ ਨਵਾਂ ਨਹੀਂ। ਅੱਗੋਂ ਜਨਾਬ ਸ਼ਫੀ ਜਾਨ ਸਾਹਿਬ ਨੇ ਤਾਂ ਮਾਜ਼ਰਤ ਕਰ ਲਈ ਕਿ ਮੈਂ ਜਿਹੜੀ ਉਹ ਅਜ਼ਮਾ ਬੀਬੀ ਦੇ ਬਾਰੇ ਕਿਹਾ ਸੀ ਵੀ ਇਹਨਾਂ ਨੂੰ ਜੇ ਜੰਗਲੀ ਪਸੰਦ ਨੇ ਤਾਂ ਅਸੀਂ ਕੋਈ 4-5 ਜੰਗਲੀ ਨਾਲ ਲੈ ਆਉਂਦੇ, ਲੇਕਿਨ ਅਜ਼ਮਾ ਬੀਬੀ ਆਂਦੀ ਹੈ ਵੀ ਨਹੀਂ, ਮੈਂ ਨਹੀਂ ਮੁੜਨਾ। ਉਹਨਾਂ ਆਖਿਆ ਵੀ ਮੈਂ ਜਿਹੜੇ ਦਿਨ ਜੰਮੀ ਹੈ, ਮੈਂ ਕਪੱਤੀ ਜੰਮੀ। ਕਪੱਤੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਸੁਭਾਅ ਹੀ ਕੱਬਾ ਹੁੰਦਾ ਹੈ। ਅਜ਼ਮਾ ਬੁਖਾਰੀ ਦਾ ਸੁਭਾਅ ਹੀ ਕੱਬਾ ਹੈ। ਇਹ ਹੁਣ ਪਤਾ ਨਹੀਂ 1 ਜਨਵਰੀ ਇਹਨਾਂ ਦੀ ਡੇਟ ਆਫ ਬਰਥ ਹੈ ਜਾਂ 22 ਜੂਨ ਹੈ ਜਾਂ ਕਿਹੜਾ ਦਿਨ ਹੈ ਜਿੱਦਣ ਇਹ ਕੱਬਾ ਹੀ ਸੁਭਾਅ ਭੈਣ ਸਾਡੀ ਦਾ, ਬਹੁਤ ਹੀ ਕੱਬੀ ਹੈ ਬਈ। ਮੈਂ ਤਾਂ ਆਨਾ ਵੀ ਇਹਨਾਂ ਦੇ ਅਯਾਣੇ ਅਤੇ ਇਹਨਾਂ ਦੇ ਜਿਹੜੇ ਸ਼ੌਹਰ ਸਾਹਿਬ ਨੇ ਉਹਨਾਂ ਨੂੰ ਕੋਈ 5, 7, 10 ਤਮਗੇ ਇਕੱਠੇ ਹੀ ਦੇ ਦਿਓ। ਤਮਗਾ ਬਸਾਲਤ, ਤਮਗਾ ਹੁਸਨੇ ਕਾਰਕਰਦਗੀ, ਤਮਗਾ ਸ਼ੁਜਾਤ, ਜਿਹੜਾ ਤਮਗਾ ਤੁਹਾਨੂੰ, ਮੈਂ ਤਾਂ ਆਨਾ ਵੀ ਕੋਈ ਹੋਰ ਵੀ, ਮੇਰਾ ਮਤਲਬ ਹੈ ਕਿ ਜਿਹੜਾ ਜਿਵੇਂ ਨਿਸ਼ਾਨੇ ਹੈਦਰ ਦੇ ਬਰਾਬਰ ਦਾ ਵੀ ਕੋਈ ਅਵਾਰਡ ਦਿਓ। ਉਹ ਸੋਚੋ ਵੀ ਇਸ ਖਾਤੂਨ ਨੂੰ ਉਹ ਭੁਗਤਦੇ ਹੋਣੇ ਨੇ ਘਰ, ਸੋਚੋ ਜ਼ਰਾ। ਅਤੇ ਇਹ ਕਿਵੇਂ ਲਿੱਲਾਂ ਲੈ ਕੇ ਉਹਨਾਂ ਦੇ ਮਗਰ ਪੈਂਦੀ ਹੋਣੀ ਹੈ। ਅਤੇ ਬਹਰਹਾਲ ਉਹਨੇ ਆਖਿਆ ਜੀ ਮੈਂ ਕਿਸੇ ਪਖਤੂਨ ਨੂੰ ਜੰਗਲੀ ਨਹੀਂ ਆਖਿਆ, ਮੈਂ ਉਹਨੂੰ ਜੰਗਲੀ ਆਖਿਆ ਜਿਹਦੀ ਜ਼ੁਬਾਨ ਜੰਗਲੀ ਸੀ। ਹੁਣ ਜੇ ਅੱਗੋਂ ਉਹ ਮੀਨਾ ਖਾਨ ਕਹਿ ਦੇ ਕਿ ਜੀ ਮੈਂ 4 ਮਹੀਨੇ ਗਰਾਜ, ਉਹ ਗੱਲ ਫਲਾਣੇ ਨੂੰ ਨਹੀਂ ਆਖਿਆ, ਮੈਂ ਕਿਸੇ ਫਲਾਣੇ ਬੰਦੇ ਨੂੰ ਆਖਿਆ, ਉਹ ਵੀ ਇਹੋ ਜਿਹੀ ਤੁਹਾਡੇ ਵਰਗੀ ਗੱਲ ਕਰਦੇ, ਤਾਂ ਗੱਲ ਫਿਰ ਤੁਸੀਂ ਆਖਣਾ, ਫਿਰ ਔਰਤ ਕਾਰਡ ਕੱਢ ਲੈਣਾ। ਮਤਲਬ ਕਿ ਬੇਸ਼ਰਮੀ ਦੀ ਇੰਤਹਾ ਹੈ। ਸੁਣਨਾ ਨਹੀਂ ਅਗਲਾ, ਅਗਲੇ ਪਾਸਿਓਂ ਜਿੱਡਾ ਮਰਜ਼ੀ ਬਿਹਤਰ ਬਿਹੇਵੀਅਰ ਕਰੇ, ਲੇਕਿਨ ਫਿਰ ਵੀ ਕਿਉਂਕਿ ਹੈ ਹੀ ਜਰਾਇਮ ਪੇਸ਼ਾ ਲੋਕ ਨੇ, ਇਹਨਾਂ ਦੇ ਨਾਲ ਹੋਰ ਕੋਈ ਤਰੀਕਾ ਹੈ ਨਹੀਂ ਪੂਰਾ ਆਉਣ ਦਾ। ਇਹ ਕੋਈ ਸਿਆਸਤਦਾਨ ਥੋੜ੍ਹੀ ਨੇ, ਇਹ ਜਰਾਇਮ ਪੇਸ਼ਾ ਲੋਕ ਨੇ। ਅੱਗੋਂ ਸੁਣੋ, ਸਾਡੀ ਤੇ ਪੀਪਲਜ਼ ਪਾਰਟੀ ਦੀ ਮੁਖਾਸਮਤ ਸੀ, ਲੇਕਿਨ ਜੋ ਕੁਝ ਅੱਜ ਕੱਲ੍ਹ ਹੋ ਰਿਹਾ ਉਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ ਸੀ। ਸਾਡੀ ਤੇ ਪੀਪਲਜ਼ ਪਾਰਟੀ ਦੀ, ਇਹ ਐਹਸਨ ਇਕਬਾਲ ਸਾਹਿਬ ਫਰਮਾ ਰਹੇ ਨੇ ਕਿ ਪੀਪਲਜ਼ ਪਾਰਟੀ ਦੀ ਤੇ ਸਾਡੀ ਵੀ ਮੁਖਾਲਫਤ ਸੀ, ਮੁਖਾਸਮਤ ਸੀ, ਲੇਕਿਨ ਜੋ ਕੁਝ ਅੱਜ ਹੋ ਰਿਹਾ ਉਹ ਉਦੋਂ ਨਹੀਂ ਸੀ ਹੋ ਰਿਹਾ। ਮਤਲਬ ਕਿ ਸਾਡੀ ਇੱਕ ਦੂਜੇ ਦੇ ਨਾਲ ਮੁਖਾਸਮਤ ਹੈ ਸੀ, ਲੇਕਿਨ ਇੱਕ ਦੂਜੇ ਦੇ ਨਾਲ ਅਸੀਂ ਇਸ ਹੱਦ ਤੱਕ ਨਹੀਂ ਸੀ ਜਾਂਦੇ। ਅੱਛਾ ਜੀ, ਠੀਕ ਹੈ। ਅੱਗੇ ਹੁਣ ਸੁਣੋ ਜ਼ਰਾ। ਅੱਗੋਂ ਤਲਤ ਹੁਸੈਨ ਸਾਹਿਬ ਕਹਿੰਦੇ ਨੇ ਕਿ ਜੀ ਉਸ ਜ਼ਮਾਨੇ 'ਚ ਹੈਲੀਕਾਪਟਰ ਤੋਂ ਨੁਸਰਤ ਭੁੱਟੋ ਸਾਹਿਬਾ ਔਰ ਬੇਨਜ਼ੀਰ ਭੁੱਟੋ ਸਾਹਿਬਾ ਦੀਆਂ ਜਾਲੀ ਨੰਗੀਆਂ ਗੰਦੀਆਂ ਤਸਵੀਰਾਂ ਸੁੱਟੀਆਂ ਗਈਆਂ ਸੀ, ਮਗਰ ਮਾਮਲਾਤ ਇੰਨੇ ਖਰਾਬ ਨਹੀਂ ਸਨ ਜਿੰਨੇ ਅੱਜ ਸਨ। ਬੱਲੇ ਹੋ ਸ਼ੇਰ ਬੱਗਿਓ, ਮਾਰੋ ਤਾੜੀਆਂ। ਮੈਂ ਆਨਾ ਮਾਰੋ ਤਾੜੀਆਂ ਸਾਰੇ ਇੱਕ ਵਾਰੀ, ਤੁਹਾਡੀ ਮਿਹਰਬਾਨੀ। ਇੱਕ ਵਾਰੀ ਮੈਨੂੰ ਪਤਾ ਘਰ ਬੈਠੇ ਹੋ ਇਕੱਲੇ, ਲੇਕਿਨ ਮਾਰ ਦਿਓ ਤਾੜੀ ਜ਼ਰਾ ਤਲਤ ਹੁਸੈਨ ਸਾਹਿਬ। ਮੈਂ ਕਿਹਾ ਇੱਕ ਤੋਂ ਵੱਧ ਕੇ ਦੂਜਾ ਨਹੀਂ, ਮੁਤਮਈਨ ਬੇਸ਼ਰਮ, ਦੋਵੇਂ ਹੀ ਆਮਣੇ ਸਾਹਮਣੇ ਮਾਜ਼ਰਤ ਦੇ ਨਾਲ ਐਹਸਨ ਸਾਹਿਬ ਵੀ ਅਤੇ ਤਲਤ ਸਾਹਿਬ ਵੀ ਇੱਕ ਦੂਜੇ ਤੋਂ ਵੱਧ ਕੇ ਬੇਸ਼ਰਮੀ ਦੇ ਉੱਤੇ ਉਤਰੇ ਨੇ। ਉਹ ਆਂਦੇ ਨੇ ਕਿ ਸਾਡੀ ਮੁਖਾਸਮਤ ਸੀ, ਲੇਕਿਨ ਮਾਮਲਾਤ ਐਡੇ ਖਰਾਬ ਨਹੀਂ ਸਨ। ਉਹ ਵੀ ਅੱਗੋਂ ਪੱਕਾ ਇਹ ਉਹਨਾਂ ਮਜ਼ਾਕ ਨਹੀਂ ਉਡਾਇਆ, ਅੱਗੋਂ ਉਹਨਾਂ ਪੱਕੇ ਮੂੰਹ ਨਾਲ ਪੂਰੇ ਧੜੱਲੇ ਦੇ ਨਾਲ ਇਹ ਗੱਲ ਕੀਤੀ। ਉਹਨਾਂ ਕਿਹਾ ਹਾਂਜੀ ਤੁਸੀਂ ਠੀਕ ਕਹਿ ਰਹੇ ਹੋ, ਉਦੋਂ ਮਾਮਲਾਤ ਐਡੇ ਖਰਾਬ ਨਹੀਂ ਸੀ। ਤਸਵੀਰਾਂ ਸੁੱਟੀਆਂ ਗਈਆਂ ਸਨ ਨੰਗੀਆਂ ਗੰਦੀਆਂ, ਲੇਕਿਨ ਐਡੇ ਮਾਮਲਾਤ ਖਰਾਬ ਨਹੀਂ ਸਨ ਜਿੱਡੇ ਹੁਣ ਨੇ। ਹੁਣ ਮਾਮਲਾਤ ਬਹੁਤ ਖਰਾਬ ਨੇ। ਵਾਹ ਵਾਹ ਮਾਸ਼ਾ ਅੱਲਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਇਹ ਹੈ ਕਿ ਵਾਹਗਾ ਬਾਰਡਰ ਦੇ ਉੱਤੇ ਰੇਂਜਰਸ ਉੱਤੇ ਉਹ ਪਰੇਡ ਕਰਦੀ ਹੈ। ਉਹ ਦੋਵੇਂ ਪਾਸੇ ਦੇ ਜਿਹੜੇ ਜਵਾਨ ਨੇ, ਮੇਰਾ ਮਤਲਬ ਜਿਵੇਂ ਉਹ ਕਲਗੀ ਵਾਲੇ ਕੁੱਕੜ ਨਹੀਂ ਲੜਦੇ ਇੱਕ ਦੂਸਰੇ ਨੂੰ, ਕਲਗੀਆਂ ਛੱਡ ਕੇ ਪੱਗਾਂ ਬੰਨੀਆਂ ਹੁੰਦੀਆਂ ਨੇ, ਮਾਰਦੇ ਨੇ ਜਨਾਬ ਉੱਥੇ, ਜਿਵੇਂ ਮੇਰਾ ਮਤਲਬ ਲੱਤਾਂ ਉੱਤੋਂ ਲਿਆ ਕੇ ਮਾਰਦੇ ਨੇ, ਮੋਢਿਆਂ ਦੇ ਉੱਤੋਂ ਚਾਹ ਕੇ। ਅਤੇ ਇੱਕ ਵਾਰ ਉੱਥੇ ਸੜਕਾਂ ਭੰਨ ਦਿੰਦੇ ਨੇ ਉਹ ਜਿਹੜੀ ਪਰੇਡ ਕਰਦੇ ਨੇ ਵਾਹਗਾ ਦੇ ਉੱਤੇ। ਉੱਥੇ ਹੁਣ ਜਿਹੜਾ ਸਟੇਡੀਅਮ ਬਣਿਆ ਸੀ ਉਹਨੂੰ ਵੱਡਾ ਕੀਤਾ ਹੈ ਜੀ, ਅਤੇ ਪਹਿਲਾਂ 7000 ਬੰਦਾ ਬਹਿਣ ਦੀ ਗੁੰਜਾਇਸ਼ ਸੀ, ਅਤੇ ਹੁਣ ਉਹਨੂੰ 25000 ਕੀਤਾ ਹੈ। ਅਤੇ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਉੱਥੇ ਗਏ ਨੇ ਸਪੈਸ਼ਲੀ, ਅਤੇ ਔਰ ਉੱਥੇ ਇਫਤਤਾਹ ਕੀਤਾ। ਤੁਹਾਨੂੰ ਪਤਾ ਵੀ ਅੱਜ ਕੱਲ੍ਹ ਫੌਜੀ ਪ੍ਰੋਜੈਕਟ ਸਾਰੇ ਤਾਂ ਬਾਜੀ ਕਰਦੀ ਹੈ ਨਾ, ਫੌਜੀ ਜਿੰਨੇ ਵੀ ਪ੍ਰੋਜੈਕਟ ਨੇ ਉਹਨਾਂ ਦਾ ਅੱਜ ਕੱਲ੍ਹ ਸਾਰਾ ਕੰਟਰੋਲ ਬਾਜੀ ਦੇ ਕੋਲ ਹੈ। ਹੋਣਾ ਵੀ ਚਾਹੀਦਾ ਹੈ ਜੀ, ਆਹ ਜ਼ਾਹਿਰ ਹੈ ਪੰਜਾਬ ਦੀ ਮਲਕਾ ਨੇ ਇਸ ਵੇਲੇ। ਅਤੇ ਉਹਨਾਂ ਨੇ ਜਨਾਬ ਜਾ ਕੇ ਉੱਥੇ ਰੇਂਜਰਸ ਵਾਲਿਆਂ ਵਾਸਤੇ ਇਹ ਪ੍ਰੋਜੈਕਟ ਜਿਹੜਾ ਉਹਦਾ ਇਫਤਤਾਹ ਕੀਤਾ। ਹੁਣ ਉੱਥੇ 25000 ਬੰਦਾ ਬਹੇਗਾ, ਅਤੇ ਉਹ ਹੈ ਸਾਡੇ ਉੱਧਰ ਵਾਲੇ ਅਤੇ ਇੱਧਰ ਵਾਲੇ ਜਿਹੜੇ ਨੇ ਬੰਦੇ, ਇਹਨਾਂ ਦੀ ਪਰੇਡ ਜਿਹੜੀ ਉਹ ਵੇਖਿਆ ਕਰਨਗੇ। ਅੱਛਾ ਜੀ, ਅੱਗੋਂ ਪੰਜਾਬ ਅਸੈਂਬਲੀ ਨੇ ਕੌਮੀ ਖਜ਼ਾਨੇ ਨੂੰ ਜਿਹੜਾ 2025 ਹੈ ਉਹਦੇ ਵਿੱਚ ਭਾਰੀ ਨੁਕਸਾਨ ਪਹੁੰਚਾਇਆ ਹੈ, ਔਰ 1 ਅਰਬ ਤੋਂ ਜ਼ਿਆਦਾ ਪੈਸਿਆਂ ਦਾ ਨੁਕਸਾਨ ਇਸ ਲਈ ਕਿ 7 ਕਰੋੜ ਇੱਕ ਇਜਲਾਸ ਦੇ ਉੱਤੇ ਖਰਚਾ ਆਉਂਦਾ ਪੰਜਾਬ ਅਸੈਂਬਲੀ ਦਾ। ਜ਼ਰਾ ਗੌਰ ਕਰੋ, MPs ਜਿਹੜੇ ਆਉਂਦੇ ਨੇ 7 ਕਰੋੜ ਇੱਕ ਪੰਜਾਬ ਅਸੈਂਬਲੀ ਦੇ ਵਿੱਚ ਖਰਚਾ ਆਉਂਦਾ। ਕੋਰਮ ਪੂਰਾ ਨਾ ਹੋਣ 'ਤੇ ਬਾਕੀ ਤੇ ਖਰਚੇ ਜਿਹੜੇ ਹੋਏ ਸਿਰਫ ਕੋਰਮ ਪੂਰਾ ਨਾ ਹੋਣ 'ਤੇ 15 ਇਜਲਾਸ ਜਿਹੜੇ ਨੇ ਉਹ ਮੁਲਤਵੀ ਹੋ ਗਏ। ਇਹਦਾ ਮਤਲਬ 1 ਅਰਬ ਤੋਂ ਜ਼ਿਆਦਾ ਪੈਸਾ ਤੇ
ਇਹਨਾਂ ਦੀ ਮਿਸਮੈਨੇਜਮੈਂਟ ਦੀ ਵਜ੍ਹਾ ਦੇ ਉੱਤੋਂ ਪੰਜਾਬ ਗਵਰਨਮੈਂਟ ਦਾ, ਪੰਜਾਬ ਅਸੈਂਬਲੀ ਦਾ ਖਤਮ ਹੋ ਗਿਆ। 88 ਦਿਨ ਅਜਲਾਸ ਚੱਲਿਆ, 15 ਉਹਦੇ ਵਿੱਚੋਂ ਕੋਰਮ ਪੂਰਾ ਨਾ ਹੋਣ ਦੀ ਵਜ੍ਹਾ ਤੋਂ ਹੀ ਬਰਖਾਸਤ ਹੋ ਗਏ। ਤੇ ਇਹ ਹੁਣ ਮੇਰਾ ਮਤਲਬ ਇਹਨਾਂ ਨੂੰ ਪੁੱਛੋ ਤੇ ਇਹਨਾਂ ਨੇ ਕਹਿਣਾ ਜੀ ਅਸੈਂਬਲੀ ਤੇ ਅਸੈਂਬਲੀ ਦਾ ਫਲਾਨਾ ਤੇ ਟਮਕਾਨਾ ਤੇ ਅਸੈਂਬਲੀ ਦੇ ਜਿਹੜੇ ਜਨਾਬ ਇੰਪੈਕਟ ਤੇ ਬਸ ਸਿਰ ਤੇ ਚੁੱਕ ਲਓ ਅਸੈਂਬਲੀ ਨੂੰ। ਅੱਗੋਂ ਖਵਾਜਾ ਸਾਹਿਬ ਆਉਂਦੇ ਨੇ ਵੀ ਖਵਾਜਾ ਆਸਿਫ ਸਾਹਿਬ ਵੀ ਸਾਡੇ ਹੱਥ ਕੋ ਫਾਰਮੂਲਾ ਲੱਗ ਗਿਆ ਤੇ ਅਸੀਂ ਥੋੜ੍ਹੇ ਦਿਨਾਂ ਦੇ ਵਿੱਚ ਉਹ ਫਾਰਮੂਲਾ ਛੱਡਣਾ ਤੇ ਮੁਲਕ ਦੀ ਕਿਸਮਤ ਬਦਲ ਜਾਣੀ ਹੈ ਤੇ ਰੇਲ ਪੇਲ ਪੈਸਿਆਂ ਦੀ ਹੋ ਜਾਣੀ ਤੇ ਤਬਾਹੀ ਆ ਜਾਣੀ। ਖਵਾਜਾ ਸਾਹਿਬ ਅੱਖਾਂ ਖੋਲ੍ਹੋ, ਕਿਤੇ ਸੁੱਤਿਆਂ ਪਿਆ ਕਿੱਥੇ ਹੱਥ ਪਾ ਲਿਆ ਜੇ। ਮੇਰਾ ਮਤਲਬ ਕਿਹੜੀ ਸੰਦੂਕੜੀ 'ਚ ਹੱਥ ਪਾ ਲਿਆ ਜੇ, ਕਿਹੜੇ ਥਾਂ ਹੱਥ ਪਾ ਲਿਆ ਜੇ ਜਿਹੜਾ ਤੁਹਾਡੇ ਹੱਥੀਂ ਕੋਈ ਚੀਜ਼ ਚੜ੍ਹ ਗਈ ਐਸੀ, ਕੋਈ ਫਾਰਮੂਲਾ ਫੜ ਲਿਆ ਤੁਸੀਂ ਹੱਥ ਦੇ ਵਿੱਚ ਜਿਹੜਾ ਤੁਸੀਂ ਹੁਣ ਦੇਣ ਲੱਗੇ ਹੋ ਆਵਾਮ ਨੂੰ। ਕਿਸੇ ਡਰਮੀ 'ਚੋਂ ਕੱਢਿਆ, ਕਿਸੇ ਸੰਦੂਕ 'ਚੋਂ ਕੱਢਿਆ ਉਹ ਫਾਰਮੂਲਾ ਜਨਾਬ ਨੇ। ਉਹ ਕਿਹੜਾ ਫਾਰਮੂਲਾ ਜਿਹੜਾ ਤੁਹਾਨੂੰ ਪਹਿਲਾਂ ਨਹੀਂ ਲੱਭਿਆ ਤੇ ਹੁਣ ਲੱਭਣ ਡਿਆ। ਬਸ ਮੇਰਾ ਮਤਲਬ ਆਵਾਮ ਨੂੰ ਵੀ ਇਹ ਚੇ ਹੀ ਸਮਝਦੇ ਨੇ, ਮਗਰ ਲਾਇਆ ਆਵਾਮ ਨੂੰ। ਇਹਨਾਂ ਨੂੰ ਲੱਗਦਾ ਹੈ ਕਿ ਬਸ ਤੋਰੀ ਆਓ, ਆਵਾਮ ਨੂੰ ਕਿਹੜਾ ਪਤਾ ਲੱਗਣਾ। ਅੱਛਾ, ਸਿੰਧ ਦੀਆਂ 3-4 ਖਬਰਾਂ ਤੁਹਾਡੇ ਸਾਹਮਣੇ ਰੱਖ ਦਈਏ ਛੇਤੀ ਟਾਈਮ ਮੁੱਕਣ ਡਿਆ। ਖੈਰਪੁਰ ਸਿੰਧ ਸਿਵਲ ਹਸਪਤਾਲ ਦੇ ਵਿੱਚ 35 ਲੱਖ ਰੁਪਈਆ 35 ਲੱਖ 3.5 ਮਿਲੀਅਨ ਬਿੱਲ ਆਇਆ ਗੈਸ ਦਾ। ਉਹ ਨਾ ਉਹਨਾਂ ਨੇ ਅਦਾ ਕੀਤਾ, ਉਹ ਬਿੱਲ ਜਮ੍ਹਾਂ ਨਾ ਕਰਵਾਇਆ। ਉਹ ਬਿੱਲ ਜਮ੍ਹਾਂ ਕਰਾਉਣ ਦੀ ਬਜਾਏ 2.5 ਕਰੋੜ ਰੁਪਏ ਦੀ ਲੱਕੜੀ ਜਲਾ ਦਿੱਤੀ। ਹਾਂਜੀ, ਚੁੱਲ੍ਹੇ ਦੇ ਵਿੱਚ ਚਾਹ ਤੇ ਖਾਣਾ ਵਾਣਾ ਕਿਚਨ ਦੇ ਵਿੱਚ ਪਕਾਉਣ ਵਾਸਤੇ ਜਿਹੜਾ ਬਿੱਲ 35 ਲੱਖ ਦਾ ਸੀ ਉਹ ਜਮ੍ਹਾਂ ਨਾ ਕਰਵਾਇਆ ਤੇ 2.5 ਕਰੋੜ ਦੀ ਜਿਹੜੀ ਹੈ ਉਹ ਲੱਕੜੀ ਜਿਹੜੀ ਉਹ ਸਾੜ ਦਿੱਤੀ 2 ਸਾਲ ਦੇ ਵਿੱਚ। ਪਿਛਲੇ 7 ਸਾਲ ਦੇ 10 ਸਾਲ ਦੇ ਵਿੱਚ, ਇਸ ਤੋਂ ਪਿਛਲੇ ਜਿਹੜੇ 10 ਸਾਲ ਸਨ ਉਹਨਾਂ ਦੇ ਵਿੱਚ ਗੈਸ ਦਾ ਬਿੱਲ ਟੋਟਲ ਇਹਨਾਂ ਨੇ ਜਮ੍ਹਾਂ ਕਰਾਇਆ 1 ਕਰੋੜ 24 ਲੱਖ ਰੁਪਇਆ। ਲੇਕਿਨ ਸਿਰਫ 2 ਸਾਲ ਦੇ ਵਿੱਚ ਲੱਕੜੀ ਕਿੰਨੇ ਦੀ ਫੂਕ ਦਿੱਤੀ? 2.5 ਕਰੋੜ ਦੀ। ਇੱਥੋਂ ਆਪ ਹਿਸਾਬ ਲਾ ਲਓ ਕਿ ਹਰ ਥਾਂ ਦੇ ਉੱਤੇ ਜਿਹੜੀ ਲੁੱਟਮਾਰ ਹੈ ਉਹਦੀ ਭਰਮਾਰ ਕਿੰਨੀ ਹੈ। ਅਗਲੀ ਸੁਣ ਲਓ ਜ਼ਰਾ ਗੱਲ। ਇਹ ਤੇ ਹੋ ਗਈ। ਮੇਅਰ ਮੁਰਤਜ਼ਾ ਵਹਾਬ ਨੇ 150 ਰੁਪਏ ਫੀ ਮਛਲੀ ਦੇ ਹਿਸਾਬ ਨਾਲ ਬਰਨਸ ਰੋਡ ਤੋਂ ਲੈ ਕੇ ਮੱਛੀਆਂ 6 ਮੱਛੀਆਂ ਜਿਹੜੀਆਂ ਨੇ ਉਹਨਾਂ ਨੂੰ ਤਲਾਬ ਦੇ ਵਿੱਚ ਛੱਡਿਆ ਚਿੜੀਆ ਘਰ ਦੇ। ਅਤੇ ਉੱਥੇ ਜਨਾਬੇ ਵਾਲਾ ਉੱਥੇ ਫਿਰ ਵੀਡੀਓ ਵੀ ਬਣਾਈਆਂ ਨੇ ਅਤੇ ਰੀਲਾਂ ਵੀ ਬਣਾਈਆਂ ਨੇ। ਮਤਲਬ 150 ਰੁਪਈਏ ਦੀ ਇੱਕ ਮੱਛੀ ਫਿਸ਼ ਮਛਲੀ ਅਤੇ ਟੋਟਲ 6 ਮੱਛੀਆਂ ਛੱਡੀਆਂ ਨੇ। ਅਤੇ ਮੇਰਾ ਮਤਲਬ ਆਪ ਵੀ ਚਲੇ ਜਾਣਾ ਸੀ ਨਾਲ, 7 ਤੇ ਪੂਰੇ ਕਰ ਹੀ ਦੇਣੇ ਸਨ ਮੁਰਤਜ਼ਾ ਸਾਹਿਬ, ਆਪ ਵੀ ਛਾਲ ਮਾਰ ਕੇ ਮੇਰਾ ਮਤਲਬ ਵਿੱਚ ਵੜ ਜਾਣਾ ਸੀ ਉਹਦੇ। ਡਰਾਮੇ ਕੈਸੇ ਨੇ, ਮਾਮਲਾਤ ਕੈਸੇ ਨੇ। ਅੱਛਾ ਜੀ, ਅੱਗੋਂ ਔਰੰਗੀ ਕਰਾਚੀ ਔਰੰਗੀ ਟਾਊਨ ਦੇ ਵਿੱਚ ਉਰਦੂ ਚੌਕ ਦੇ ਕਰੀਬ ਪਾਣੀ ਦੇ ਕਨੈਕਸ਼ਨ ਵਾਸਤੇ 2 ਮਹੀਨੇ ਤੋਂ ਇੱਕ ਗੜਾ ਖੋਦਿਆ ਸੀ ਜਿਹਦਾ ਕੋਈ ਬੰਦੋਬਸਤ ਨਹੀਂ ਸੀ ਕੀਤਾ। ਰਾਤੀ ਮੋਟਰਸਾਈਕਲ ਵਾਲੇ ਜਾ ਰਹੇ ਸਨ, ਉਹ ਉਸ ਗੜੇ 'ਚ ਜਾ ਡਿੱਗੇ ਵਿਚਾਰੇ। ਇਹ ਵੀ ਕਰਾਚੀ ਦੀ ਖਬਰ। ਅਗਲੀ ਸੁਣ ਲਓ ਹੁਣ। ਕਰਾਚੀ ਮੈਰਾਥਨ ਕਰਵਾ ਰਹੇ ਨੇ ਜਨਾਬ ਮੇਅਰ ਸਾਹਿਬ, ਰਨ ਫਾਰ ਕਰਾਚੀ। ਇਹ ਹੁਣ ਰਨ ਫਾਰ ਕਰਾਚੀ ਕਰਨਾ ਜਾਂ ਰਨ ਫਰੋਮ ਕਰਾਚੀ ਕਰਨਾ, ਜੋ ਕੁਛ ਤੁਸੀਂ ਕੀਤਾ, ਜਿਵੇਂ ਲੋਕੀ ਉੱਥੇ ਮਰੀ ਜਾ ਰਹੇ ਨੇ ਵਿਚਾਰੇ ਅਤੇ ਤਬਾਹੀ ਕੀਤੀ ਹੈ। ਬਹਰਹਾਲ ਉਹ ਆਉਂਦੇ ਨੇ ਜੀ ਰਨ ਫਾਰ ਕਰਾਚੀ। ਉਹ ਭਾਈ ਮੇਰੇ ਉਹਦਾ ਰਾਊਟ ਜਿਹੜਾ ਉਹ ਜਿਹੜਾ ਰਸਤਾ ਹੈ ਮੈਰਾਥਨ ਦਾ, ਉਹ ਧਿਆਨ ਨਾਲ ਸਿਲੈਕਟ ਕਰਨਾ ਕਿਤੇ ਉੱਥੋਂ ਦੀ ਨਾ ਲੋਕਾਂ ਨੂੰ ਲੈ ਕੇ ਚਲੇ ਜਾਣਾ ਜਿੱਥੋਂ ਗਟਰ ਦੇ ਢੱਕਣ ਚੁੱਕ ਕੇ ਵੇਚੇ ਜੇ। ਉਹ ਲੋਕੀ ਜਿਹੜੇ ਭੱਜਣ ਵਾਲੇ ਨੇ ਉਹ ਗਟਰਾਂ 'ਚ ਡਿੱਗ ਨਾ ਵਿਚਾਰੇ ਮਾਰੇ ਜਾਣ। ਇਸ ਲਈ ਜਿਹੜੇ ਭੱਜਣ ਵਾਲੇ ਨੇ ਉਹ ਵੀ ਆਪਣਾ ਸੋਚ ਵਿਚਾਰ ਕਰਕੇ ਆਪਣਾ ਪੂਰਾ ਕੰਮ ਜਿਹੜਾ ਕਰਨ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।